ਸਲਾਮ ਅਲੈਕਮ ਜੀ। ਤੁਹਾਡਾ ਭਰਾ ਜਵੇਦ ਇਕਬਾਲ ਚੱਠਾ ਪੰਜਾਬੀ ਸਾਂਝਾ ਤੋਂ। ਅੱਜ ਆ ਬੰਦੇ ਮੇਰੇ ਇੱਕ ਭਤਰੀਆ ਇੱਕ ਭਣੇਵਾ ਇੱਕ ਚਾਚੇ ਦਾ ਪੁੱਤਰ ਇਹ ਨਾ ਨਿਕੰਮੇ ਬੰਦੇ ਰੋਜ਼ੇ ਖਾਣੇ ਦੇ ਹੈ ਕਿ ਨਹੀਂ ਹੈ ਕਿ ਰੋਜ਼ੇ ਦੋਸਤ ਨੇ ਖਿਲਾਏ ਸਾਡੇ ਤੇ ਉਹਨੇ ਆ ਕੇ ਰੋਜ਼ੇ ਨਾਲ ਲਿਆ ਤੇ ਮੇਰਾ ਧੱਕਾ ਤਿਆਰ ਹੋ ਗਿਆ ਨਾ ਕੀ ਕਰੀਏ। ਰੋਜ਼ਾ ਖੋਲ ਚੱਲਿਆ ਸਾ ਚੱਕ ਤਾਨੇ ਬਾਅਦ ਅਰਸ਼ ਕੰਬੋਜ ਦਾ ਸਾਡਾ ਬੇਲੀ ਇੱਕ ਭਰਾ ਸਾਡਾ ਉਹਦਾ ਹਫਤਾਈ ਦਾ ਟਾਈਮ ਹੋ ਰਿਹਾ 10 ਮਿੰਟ ਪਹਿਲੇ। ਤੁਹਾਨੂੰ ਅਸੀਂ ਇੱਥੇ ਚੀਜ਼ ਨਜ਼ਰ ਆਈ ਸਾਡੀ ਜਿਹੜੀ ਇਸ ਇਲਾਕੇ ਦੀ ਚੋਲਸਤਾਨ ਦੇ ਇਲਾਕੇ ਦੇ ਵਿੱਚ ਬਾਡੇ ਦਾ ਇਲਾਕਾ ਸਾਡਾ ਤਹਿਸੀਲ ਹਾਸੋਪੁਰ ਮੰਡੀ ਛੋਹਣਾ ਵਾਲਾ ਤੇ ਬਹਾਲਪੁਰ ਰਿਆਸਤ ਦਾ ਇਲਾਕਾ ਹੈਗਾ। ਉਹ ਜਿਹੜਾ ਮੁੰਡਾ ਤੁਹਾਨੂੰ ਵਿਖਾਇਆ ਕੈਮਰਾਮੈਨ ਮੇਰਾ ਕੇ ਸਾਹਮਣੇ ਆ ਵਹਿੰਦੇ ਟਿੱਬੇ ਉੱਚੇ ਉੱਚੇ ਇਹ ਟਿੱਬੇ ਨੇਗੇ। ਇਹ ਇੱਕ ਐਸੀ ਚੀਜ਼ ਹੈਗੀ ਜਿਹੜੀ ਸਾਡੇ ਇਸ ਇਲਾਕੇ ਨੂੰ ਸੇਫ ਰੱਖਦੀ ਆ ਜੰਗ ਦੇ ਦੌਰਾਨ। ਆਓ ਤੁਹਾਨੂੰ ਵਿਖਾਉਂਦੇ ਲਓ ਜੀ। ਅਸੀਂ ਹੁਣ ਉੱਥੇ ਇੱਕ ਪੁਆਇੰਟ 'ਤੇ ਆ ਗਏ ਜਿਹੜਾ ਤੁਹਾਨੂੰ ਅਸੀਂ ਵਿਖਾਉਣਾ ਚਾਹੁੰਦੇ ਹਾਂ। ਉਹਦਾ ਅੱਗੇ ਲੱਗਾ ਮੁੰਡਿਆਂ ਮਰਵਾਤਾ ਤੇ ਇਹ ਮੁੰਡਾ ਕੈਮਰਾਮੈਨ ਨੂੰ ਖਾ ਕੇ ਥੱਲੇ ਖੰਦਕ ਸਾਡੇ ਇਸ ਇਲਾਕੇ ਨੂੰ ਬਲਕਿ ਸਾਡੇ ਇਸ ਪੰਜਾਬ ਨੂੰ ਸਾਡੇ ਇਸ ਪਾਕਿਸਤਾਨ ਨੂੰ ਇਸ ਏਰੀਆ ਦਾ ਜਿਹੜਾ ਬਾਰਡਰ ਹੈਗਾ ਇੰਡੀਆ ਦਾ ਨਾ ਉਹਨੂੰ ਕੰਟਰੋਲ ਕਰਨ ਵਾਸਤੇ ਉਹਨੂੰ ਤੇ ਉਹਦੀ ਹਿਫਾਜ਼ਤਾਂ ਵਾਸਤੇ ਇਹ ਸਾਡੇ ਖੰਦਕ ਕਹਿੰਦੇ ਖੰਦਕ ਦਫਾਈ ਖੰਦਕ ਇਹਨੂੰ ਕਹਿੰਦੇ ਨੇ। ਜਦੋਂ ਅੱਲਾ ਕਰੇ ਸਾਡੇ ਇਸ ਪਾਕਿਸਤਾਨ ਇਸ ਪੰਜਾਬ ਦੇ ਇਸ ਮੁਲਕ ਦੇ ਅੱਲਾ ਆਪਣਾ ਕਰਮ ਫਰਮਾਵੇ ਜੰਗ ਲੱਗੇ ਨਾ ਜਿਹੜੇ ਗੱਲਾਂ ਬਾਤਾਂ ਬਹਿ ਕੇ ਮੁੱਕ ਸਕਦੀਆਂ ਮੁੱਕ ਆਉਣੀ ਚਾਹੀਦੀਆਂ। ਇਹ ਅਸਲ ਖੰਦਕ ਇਸ ਵਾਰ ਕੱਢੀ ਕਿ ਜੇ ਪਾਣੀ ਛੱਡ ਦਿੱਤਾ ਜਾਏਗਾ ਦੁਸ਼ਮਣ ਜਿਹੜਾ ਇਹਨੂੰ ਕ੍ਰਾਸ ਨਹੀਂ ਕਰ ਸਕੇਗਾ। ਲੇਕਿਨ ਇਹ ਵੀ ਚੋਰੀ ਪੂਰੀ ਗਈ ਆ ਦੁਸ਼ਮਣਾਂ ਤੋਂ ਪਹਿਲਾਂ ਹੀ। ਸਾਰਾ ਏਰੀਆ ਮੁੰਡਾ ਵਿਖਾਇਆ ਸਾਰਾ ਡੈਜ਼ਰਟ ਏਰੀਆ। ਫਿਰ ਵੀ ਅੱਗੇ ਜਾ ਕੇ ਥੋੜ੍ਹੀ ਆਬਾਦੀ ਹੋ ਗਈ ਕਾਫੀ ਸਾਰੀ ਤੇ ਅਸੀਂ ਵੈਸੇ ਮਹਿਫੂਜ਼ ਵੀ ਹਾਂ। ਇਹਦੇ ਫਾਇਦੇ ਨੇ ਉਦੋਂ ਜਦੋਂ ਜੰਗ ਵਰਨਾ ਇਹਨੇ ਕੋਈ ਫਾਇਦਾ ਨਹੀਂ ਬਾਕੀ ਰੋਟੀ ਪੂਰੀ ਗਈ ਹੈ। ਲੇਕਿਨ ਸਾਡੀ ਇਸ ਮੁਲਕ ਦੇ ਅਦਾਰੇ ਅੱਛੇ ਅਦਾਰਿਆਂ ਨੇ ਇਹਨੂੰ ਬਿਹਤਰ ਤਰੀਕੇ ਨਾਲ ਬਣਾਇਆ ਸੀ ਅੱਜ ਤੋਂ ਕੋਈ 15-20-25 ਸਾਲ ਪਹਿਲੇ। ਇਹ ਸਾਨੂੰ ਬੜੀ ਫਾਇਦਾ ਵੀ ਆਇਆ ਸੀਗਾ। ਹੁਣ ਦੇ ਇਹਦੇ ਉੱਤੇ ਮੋਰਚੇ ਬਣੇ ਨੇ ਸਾਡੇ ਸਾਰਾ ਕੁਝ ਹਿਫਾਜ਼ਤ ਵਾਸਤੇ ਸਾਡੇ ਬੇਹਤਰੀ ਚੀਜ਼ਾਂ ਬਣੀਆਂ ਨੇ। ਅਤੇ ਸਾਡਾ ਹੁਣ ਇਹ ਮੁੰਡੇ ਸਾਡੇ ਇਹਨਾਂ ਭਤਰੀਆਂ ਕੋਲ ਪੁੱਛ ਲਿਆ ਵੀ ਅੱਜ ਮੇਰਾ ਸਿਰ ਕੀ ਹੋਇਆ ਕੀ ਹੋਇਆ ਉਹਨੂੰ ਅੱਜ ਕਿੱਧਰ ਜਾ ਰਹੇ ਹੋਗਾ ਸਮਾਨ ਅੱਜ ਜੀ ਰੋਜ਼ਾ ਰੱਖਿਆ ਪੱਕੀ ਗੱਲ ਨਹੀਂ ਰੋਜ਼ਾ ਢਿੱਡ ਦੀ ਗੱਲ ਆ ਸਾਡੇ ਕੈਮਰਾਮੈਨ ਦਾ ਰੋਜ਼ਾ ਕੋਈ ਨਹੀਂ ਸਾਡਾ ਤਿੰਨਾਂ ਦਾ ਰੋਜ਼ਾ ਨਾ ਕਰੋ ਕੈਮਰਾਮੈਨ ਬਦਨਾਮ ਨਾ ਕਰੋ। ਉਹ ਤਾਂ ਉਹਦਾ ਰੱਖਦਾ ਜਿਹੜਾ ਮਜਬੂਰ ਛੱਡਿਆ ਹੋਇਆ ਨਹੀਂ ਮਿਸਤਰੀ ਲਾਇਆ ਨਾ ਉਹਨੇ। ਅੱਜ ਮੈਂ ਅਰਸ਼ਦ ਕਮੋਰ ਕੀਤੀ ਅਫਤਾਰੀ ਤੇ ਅੱਜ ਉਹਦਾ ਮੈਂ ਖਿਆਲ ਉਹਨੂੰ ਦੱਸਣ ਚੱਲੇ ਵੀ ਗਾਹ ਨਾ ਕਰੀ ਕਿਸੇ ਇਹ ਕੁਰਬਾਨ ਆ ਮੌਲਾਨਾ ਸਾਹਿਬ ਸਾਡਾ ਭਾਂਜਾ ਇਹਦਾ ਜ਼ਿੰਦਗੀ ਰੋਜ਼ਾ ਨਹੀਂ ਸੀ ਕਦੀ ਵਾਲੇ ਰੋਜ਼ਾ ਅੱਜ ਬੰਦੇ ਰੱਖਿਆ ਬਲਕਿ ਰੋਜ਼ੇ ਕਾਫੀ ਸਾਰੇ ਰੱਖੇ ਨੇ। ਇਹ ਕੋਈ ਕੰਮ ਕਰਨ ਦੇਣ ਨੇ ਅੱਜ ਕੱਲ੍ਹ ਰੋਜ਼ੇ ਠੰਡੇ ਮਸਲੇ ਰੋਜ਼ੇ ਰੱਖਣੇ ਚਾਹੀਦੇ ਆ। ਮੁਸਲਮਾਨ ਦੇ ਰੋਜ਼ੇ ਫਰਜ਼ ਵੀ ਨੇ। ਇਹ ਸਾਡਾ ਚਾਚੇ ਦਾ ਪੁੱਤਰ ਆ। ਇਹ ਖੈਰ ਮੁੰਡਾ ਠੀਕ ਆ। ਇਹ ਰੋਜ਼ੇ 8 ਪਹਿਰੇ ਵੀ ਰੱਖ ਲੈਂਦਾ ਕਿਸੇ ਟਾਈਮ ਜਾਗ ਨਾ ਆਵੇ ਨਾ ਕੰਮ ਜਾਗ ਨਹੀਂ ਆਉਂਦੀ ਤੇ ਜਿੱਦਣ ਰੋਜ਼ਾ ਅੱਗੇ ਖਿਲਾਉਣਾ ਹੋਵੇ ਤੂੰ 8 ਪਹਿਰੇ ਰੱਖਦੇ ਵਿਖਾ ਹੂਆ ਲਾਂਗੇ ਸਮਝ ਆਈ ਨਾ। ਮਤਲਬ 12 ਸਾਡਾ ਇਹ ਇਲਾਕਾ ਇਸ ਬਨੇ ਅੱਗੇ ਚੱਕ ਕੇ 193 ਮਰਾਦ ਇਸ ਬਨੇ ਲਹਿੰਦੀ ਸਾਈਡ ਤੇ ਨਾ 195 196 197 198 ਇਹ ਸਾਡਾ ਇੱਥੇ ਟੇਲ ਆ ਜਾਂਦੀ ਆਣ ਕੇ ਨਾ ਮਰਾਦ ਦੀ ਟੇਲ ਵੀ ਇੱਥੇ ਮੁੱਕ ਜਾਂਦੀ ਆਣ ਕੇ ਤੇ ਇੱਥੇ ਪਾਣੀ ਰਕਬਾ ਖਤਮ ਹੋ ਜਾਂਦਾ। ਅੱਗੇ ਫਿਰ ਰੇਗਿਸਤਾਨ ਸਾਰਾ ਹੀ ਸਿੰਧ ਤੱਕ ਜਾਂਦਾ ਕਰਾਚੀ ਤੱਕ ਉਹ ਬਾਰਡਰ ਤੱਕ। ਤੇ ਸਾਡੇ ਪੰਜਾਬ ਦਾ ਸਾਊਥ ਪੰਜਾਬ ਕਹਿੰਦੇ ਇਹਨੂੰ ਬਹਾਲਪੁਰ ਰਿਆਸਤ ਦਾ ਸਾਊਥ ਏਰੀਆ ਹੈ ਜਿਹੜਾ ਇਸ ਤੋਂ ਅੱਗੇ ਸਾਰਾ ਡੈਜ਼ਰਟ ਜਾ ਰਿਹਾ ਟਿੱਬੇ ਜਾ ਰਹੇ ਨੇ। ਸਾਡੇ ਲੋਕਾਂ ਨੇ ਇਹੋ ਜਿਹੇ ਟਿੱਬੇ ਆਣ ਕੇ ਆਬਾਦ ਕੀਤੇ ਪੰਜਾਬ ਤੋਂ ਆਣ ਕੇ ਬੜੀਆਂ ਭੁੱਖਾਂ ਕੱਟ ਕੇ ਬੜੀਆਂ ਤਰਿਆਂ ਕੱਟ ਕੇ ਬੜੀ ਮਿਹਨਤਾਂ ਕਰਕੇ ਹੱਥਾਂ ਦੇ ਨਾਲ ਢੱਗਿਆਂ ਦੇ ਨਾਲ ਤੇ ਆਪ ਮਿਹਨਤ ਕਰਕੇ ਮਤਲਬ ਉਦੋਂ ਛੱਪਰੇ ਪਾ ਕੇ ਮਕਾਨ ਵੀ ਕੋਈ ਨਹੀਂ ਹੁੰਦੇ ਉਦੋਂ ਜਿੱਥੋਂ ਸਾਨੂੰ ਵੱਡੇ ਗੱਲ ਦੱਸਦੇ ਨੇ। ਅਸੀਂ ਕੋਈ ਵੇਖਿਆ ਵੀ ਅਸੀਂ ਆਬਾਦ ਕਰਨ ਸਾਡਾ ਵੀ ਹਿੱਸਾ ਹੈ। ਅਸੀਂ ਵੀ ਕਾਫੀ ਮਿਹਨਤ ਕੀਤੀ ਇਸ ਇਲਾਕੇ ਦੇ ਵਿੱਚ ਆਣ ਕੇ ਤੇ ਅਲਹਮਦੁਲਿਲਾ ਹੁਣ ਅਸੀਂ ਇਸ ਇਲਾਕੇ 'ਚ ਖੁਸ਼ਹਾਲ ਹਾਂ। ਹੈ ਤਾਂ ਸਾਡਾ ਇਲਾਕਾ ਜੇ ਬੈਕਵਰਡ ਹੈ ਲੇਕਿਨ ਸਾਡੇ ਲੋਕ ਕਾਫੀ ਅੱਗੇ ਨਿਕਲ ਗਏ ਨੇ ਮਾਸ਼ਾਅੱਲਾ। ਹੁਣ
ਸਟੇਬਲ ਵੀ ਆਏ ਨੇ, ਫਾਈਨੈਂਸ਼ੀਅਲ ਤੌਰ 'ਤੇ ਤਗੜੇ ਨੇ, ਪੈਸਾ ਵੀ ਲੋਕਾਂ ਕੋਲ ਹੈ। ਇੱਜ਼ਤ ਤਾਂ ਖੈਰ ਅੱਗੇ ਬੜੀ ਸੀ। ਇਸ ਇਲਾਕੇ ਦੇ ਲੋਕ ਜਿਹੜੇ ਨੇ ਮਹਿਮਾਨ ਨਵਾਜ਼ ਲੋਕ ਨੇ, ਪਿਆਰ ਕਰਨ ਵਾਲੇ ਲੋਕ ਨੇ, ਮੁਹੱਬਤ ਕਰਨ ਵਾਲੇ ਲੋਕ ਨੇ, ਮਹਿਮਾਨ ਨਵਾਜ਼ ਲੋਕ ਨੇ। ਲੇਕਿਨ ਅਸੀਂ ਜਾ ਰਹੇ, ਸਾਡੀ ਉਹਨੇ ਮਹਿਮਾਨ ਨਵਾਜ਼ੀ ਕਰਨੀ ਅੱਜ ਰੋਜ਼ੇ ਦੀ। ਉਹਨੂੰ ਸਮਝ ਨਹੀਂ ਆਉਣੀ, ਬੰਦੇ ਅੱਜ ਰੋਟੀ ਛੱਡੀ ਹੈ, ਬਾਕੀ ਰੋਜ਼ੇ 8-8 ਪੈਰ ਰੱਖੇ ਨੇ। ਜੋ ਉਹਦੇ ਨਾਲ ਹੋਣਾ ਉਹਨੂੰ ਪਤਾ ਨਹੀਂ ਨਾ ਵੀ ਸਾਡਾ ਕੀ ਹੋਣਾ। ਜਿਹੜੀ ਇਹਨਾਂ ਕਰਨੀ ਹੈ ਨਾ, ਉਹ ਮਤਲਬ ਮੈਂ ਕਿਹਾ ਉਹਦਾ ਅੰਦਾਜ਼ਾ ਨਹੀਂ ਹੈਗਾ। ਸਾਡੇ ਕੈਮਰਾਮੈਨ ਦਾ ਰੋਜ਼ਾ ਕੋਈ ਨਹੀਂ ਅੱਠ ਪੈਰਾ ਹੀ ਹੋਵੇ। ਰੋਜ਼ਾ ਇਹਦਾ 8 ਪੈਰਾ ਜਾਂ ਰੋਜ਼ਾ ਨਹੀਂ ਰੱਖਿਆ, ਇਹਨੂੰ ਕੋਈ ਕੰਮ ਸੀ। ਲੇਕਿਨ ਦੱਸੇਗਾ ਅੱਜ ਵੀ ਰੋਜ਼ਾ ਗਾਂ ਵੀ ਮਤਲਬ ਜਾ ਕੇ ਜਿੱਦੋਂ ਪੈਰਾ ਫਿਰਦਾ। ਹਾਂ ਤੇ ਰੋਜ਼ਾ ਨਾ ਰੱਖਿਆ ਕਰੋ। ਤੁਸੀਂ ਕਹਿੰਦੇ ਨਾ ਮੇਰਾ ਮੈਂ ਆਪਣਾ ਕੈਮਰਾਮੈਨ ਨੂੰ ਖਾ ਗਿਆ, ਰੋਡ ਚੱਲਦੀ ਪਈ, ਇੱਕ ਕਾਰਪੇਟ ਰੋਡ ਬਣੀ ਹੈ, ਬੇਹਤਰੀਨ ਰੋਡ ਸਾਡੇ ਇਸ ਇਲਾਕੇ ਨੂੰ। ਸਮਾਂਦਾ ਇਲਾਕੇ 'ਚ ਬੜੀ ਬੇਹਤਰੀਨ ਰੋਡ ਬਣੀ ਹੈ, ਕਾਰਪੇਟ 12 ਫੁੱਟ ਦੀ ਰੋਡ ਹੈ ਹਾਈਵੇ ਦੀ, ਅਤੇ ਟ੍ਰੈਫਿਕ ਚੱਲਦੀ ਪਈ ਆ। ਤੇ ਇਲਾਕਾ ਬੜਾ ਖੁਸ਼ਹਾਲ ਜੇ, ਬੜੇ ਪੁਰਨ ਸਕੂਨ ਇਲਾਕਾ ਹੈ। ਕੋਈ ਬਦਮਾਸ਼ੀ ਨਹੀਂ, ਕੋਈ ਦੁਸ਼ਮਣੀ ਨਹੀਂ, ਕੋਈ ਕਿਸੇ ਨਾਲ ਵਾਧਾ ਘਾਟਾ ਨਹੀਂ, ਪਿਆਰ ਮੁਹੱਬਤ ਕਰਦੇ ਲੋਕ, ਇੱਕ ਦੂਜੇ ਦਾ ਹਯਾ ਕਰਦੇ, ਇੱਕ ਦੂਜੇ ਕੋਲ ਡਰਦੇ ਨੇ। ਅਪਰ ਪੰਜਾਬ ਜਾਓ ਤੁਸੀਂ, ਤੁਹਾਨੂੰ ਚੀਜ਼ਾਂ ਨਹੀਂ ਲੱਭਦੀਆਂ। ਬੜਾ ਮਖਸੂਸ ਦੀ ਜਗ੍ਹਾ ਹੋ ਗਈ ਆ, ਲੋਕ ਵੀ ਬੜੇ ਵੱਢ ਖਾਣੇ ਲੋਕ ਨੇ। ਲੇਕਿਨ ਲੋਕ ਤਾਂ ਸਾਡੇ, ਅਸੀਂ ਵੀ ਉੱਧਰੋਂ ਆਏ ਉੱਠ ਕੇ, ਲੇਕਿਨ ਅਸੀਂ ਇੱਥੇ ਆ ਕੇ ਬੜੇ ਖੁਸ਼ਹਾਲ ਹਾਂ। ਸਾਡੇ ਇਲਾਕੇ 'ਚ ਕਤਲੋ ਗਾਰਦ ਨੇ, ਪਿਆਰ ਮੁਹੱਬਤ ਵੰਡਿਆ ਜਾਂਦਾ ਇੱਥੇ, ਮਹਿਮਾਨ ਨਵਾਜ਼ ਲੋਕ ਨੇ, ਮਿਹਨਤੀ ਲੋਕ ਨੇ। ਅਸੀਂ ਬੜੀਆਂ ਭੁੱਖਾਂ ਵੇਖੀਆਂ ਇੱਥੇ, ਲੇਕਿਨ ਹੁਣ ਅੱਜ ਕੱਲ੍ਹ ਲੋਕ ਮਾਸ਼ਾਅੱਲਾ ਖੁਸ਼ਹਾਲ ਨੇ। ਮਜ਼ਦੂਰੀ ਕਰਕੇ ਵੀ ਲੋਕ ਇੱਥੇ ਖੁਸ਼ ਹੁੰਦੇ ਸਨ। ਅਤੇ ਜਿਨ੍ਹਾਂ ਨੇ ਇਹ ਮੁਸੀਬਤਾਂ ਭੋਗੀਆਂ ਸਾਡੀਆਂ ਇਸ ਇਲਾਕੇ ਦੇ ਵਿੱਚ, ਇਹ ਰਕਬਾਬਾਦ ਕਰਨ ਲੱਗਿਆ, ਉਹ ਸਮਝ ਲਓ ਕਿ ਕਾਮਯਾਬ ਹੋ ਗਿਆ ਉਹਨੇ। ਫਿਰ ਇਹਨਾਂ ਨੂੰ ਜਿਹੜੀ ਇਸ ਦੌਰ ਦੀ ਮੁਸੀਬਤ ਉਹ ਮਹਿਸੂਸ ਨਹੀਂ ਹੁੰਦੀ। ਅਤੇ ਇਸ ਵਾਸਤੇ ਦੁੱਖ ਤੋਂ ਬਾਅਦ ਹੋ ਗਿਆ। ਅੱਲਾਹ ਤਾਲਾ ਆਪਣੀ ਹਿਫਜ਼-ਏ-ਮਾਨ 'ਚ ਰੱਖੇ ਔਰ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਰੋਜ਼ੇ ਦਾ ਮਹੀਨਾ, ਪਿਆਰ ਮੁਹੱਬਤ ਕਰਿਆ ਕਰੋ, ਰੋਜ਼ੇ ਖਿਲਾਇਆ ਕਰੋ, ਸਾਡੇ ਤਰ੍ਹਾਂ ਰੱਖਿਆ ਵੀ ਕਰੋ। ਖਾਲੀ ਰੱਖਣੇ ਨਹੀਂ, ਆਪਣਾ ਖੁੱਲ੍ਹਣੇ ਨਹੀਂ, ਖਿਲਾਉਣੇ ਨਹੀਂ, ਕਿ ਰੱਖਣੇ ਨਹੀਂ ਰੋਜ਼ੇ। ਆਹ ਵੇਖੇ ਨਾ, ਹੁਣ ਇਹ ਕੱਢ ਕੇ ਖਲੋਤੇ, ਇਹਨਾਂ ਨੂੰ ਪਤਾ ਅਫਤਾਰੀਆਂ ਕੋਈ ਨਿਕਲ ਡਿਆ। ਇਹ ਹੁਣ ਇੱਕ ਟਾਈਮ ਦਾ ਕਰਦੇ ਵੀ ਚਲੋ ਟਾਈਮ ਦੇ ਟਾਈਮ ਪਹੁੰਚਾਂਗੇ, ਜਾਣਾ ਹੈ। ਸਾਡੇ ਜ਼ਿਕਰ ਦੀ ਮਹਿਫਲ ਆ, ਜ਼ਿਕਰ ਦੀ ਮਹਿਫਲ ਲਾਵਾਂਗੇ ਉੱਥੇ ਜਾ ਕੇ, ਅੱਲਾਹ ਤੋਬਾ ਕਰਾਂਗੇ, ਆਪਣੇ ਗੁਨਾਹਾਂ ਦੀ ਬਖਸ਼ਿਸ਼ ਦੀ ਦੁਆ ਕਰਾਂਗੇ। ਅਤੇ ਹੁਣ ਮੇਰਾ ਖਿਆਲ ਚੱਲਣਾ ਚਾਹੀਦਾ, ਟਾਈਮ ਥੋੜ੍ਹਾ ਰਹਿ ਗਿਆ। ਆਓ ਚਲੀਏ, ਇਹਦੇ ਨਾਲ ਇਜਾਜ਼ਤ ਚਾਹਾਂਗੇ। ਅੱਲਾਹ